ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਆਪਣੇ ਵਿਊਅਰਸ ਦੀਆਂ ਜਿਹੜੀਆਂ ਲਿਖਤਾਂ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ and ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਡੀ ਇਹ ਕੋਸ਼ਿਸ਼ ਹੁੰਦੀ ਹੈ, ਅਸੀਂ ਪਿਛਲੇ ਸੈਗਮੈਂਟ 'ਚ ਵੀ ਜਵਾਰ ਸ਼ਾਹ ਸਾਹਿਬ ਦੀ ਲਿਖਤ ਨੂੰ ਅਕਮੋਡੇਟ ਕੀਤਾ। ਹਾਲਾਂ ਵਿਸ਼ਾ ਓਵਰਆਲ ਬ੍ਰੌਡਰ ਸੀ, ਅਸੀਂ ਉਹਨਾਂ ਜਸਟਿਸ ਨਹੀਂ ਕਰ ਸਕੇ ਉਹਨਾਂ ਦੀ ਲਿਖਤ ਨਾਲ। ਸਾਨੂੰ ਸੀਐਟਲ ਸਿਟੀ ਕੌਂਸਲ ਦਾ ਜਿਹੜਾ ਰੈਜ਼ੋਲੂਸ਼ਨ ਹੈ ਉਸ ਦੇ ਉੱਤੇ ਵੀਰ ਚਰਨਜੀਤ ਸਿੰਘ ਜਿਨ੍ਹਾਂ ਨੇ ਸੰਗਰੂਰ ਤੋਂ ਸਾਨੂੰ ਲਿਖਿਆ, ਸਾਡੇ ਤੱਕ ਪਹੁੰਚ ਕੀਤੀ ਹੈ। ਉਹਨਾਂ ਨੇ ਕਿਹਾ ਕਿ ਵੀ ਸਤਿ ਸ੍ਰੀ ਅਕਾਲ, ਚਰਨਜੀਤ ਸਿੰਘ ਫਰਮ ਸੰਗਰੂਰ। ਮੈਂ TV 84 ਦਾ ਰੈਗੂਲਰ ਸਰੋਤਾ ਹਾਂ। ਤੁਹਾਡਾ ਪ੍ਰੋਗਰਾਮ ਬਹੁਤ ਹੀ ਜਾਣਕਾਰੀ ਭਰਪੂਰ ਹੈ ਔਰ ਸਮੇਂ ਤੋਂ ਅਗਾਂਹ ਵਧੂ ਹੈ ਔਰ ਬ੍ਰਾਹਮਣਵਾਦ ਨੂੰ ਬਹੁਤ ਅੱਛੀ ਤਰੀਕੇ ਨਾਲ ਤੁਸੀਂ ਜਿਹੜਾ ਹੈ ਉਸ ਨੂੰ ਐਕਸਪੋਜ਼ ਕਰਦੇ ਹੋ। ਮੈਂ ਇਸ ਪ੍ਰੋਗਰਾਮ ਨੂੰ ਸ਼ੇਅਰ ਵੀ ਕਰਦਾ ਹਾਂ ਤੇ ਹੋਰ ਜੋ ਅੱਛੀ ਜੋ ਇਨਫੋਰਮੇਸ਼ਨ ਮੈਂ ਅੱਛੀ ਸਮਝਦਾ ਹਾਂ ਸ਼ੇਅਰ ਕਰਦੇ ਹਾਂ। ਬਾਕੀ ਸਾਊਥ ਇੰਡੀਅਨਸ ਤੋਂ ਜ਼ਿਆਦਾ ਖਤਰਨਾਕ ਬਾਕੀ ਸਾਊਥ ਇੰਡੀਅਨਸ ਇੱਥੋਂ ਵਾਲਿਆਂ ਨਾਲੋਂ ਵੀ ਜ਼ਿਆਦਾ ਖਤਰਨਾਕ ਹਨ। ਮੈਂ 75% ਇੰਡੀਆ ਦੇਖਿਆ। ਤਮਿਲਨਾਡੂ ਦੂਸਰੇ ਸਟੇਟ ਦੇ ਆਦਮੀ ਸੈੱਟ ਤਮਿਲਨਾਡੂ ਵਿੱਚ ਦੂਸਰੇ ਸਟੇਟ ਦਾ ਆਦਮੀ ਸੈੱਟ ਨਹੀਂ ਹੋ ਸਕਦਾ। ਮੈਂ ਖੁਦ ਇਹਨਾਂ ਨਾਲ ਜੌਬ ਕੀਤੀ ਹੈ। ਇੱਕ ਸਾਊਥ ਇੰਡੀਅਨ ਆ ਗਿਆ, ਸਮਝੋ ਗੈਂਗ ਆ ਗਿਆ, ਜਾਂ ਆਦਮੀ ਦੀ ਕਿਤੇ ਕਦੇ ਪਤਾ ਹੀ ਨਹੀਂ ਲੱਗਣ ਦਿੰਦੇ ਕਿ ਉਹਦੇ ਨਾਲ ਕੀ ਵਾਪਰਿਆ। ਇਹ ਬਿਲਕੁਲ ਠੀਕ ਹੈ, ਕਿਉਂਕਿ ਪਹਿਲਾਂ ਤਾਂ ਵੀਰ ਚਰਨਜੀਤ ਸਿੰਘ ਦਾ ਸ਼ੁਕਰੀਆ, ਤੁਸੀਂ ਸਾਨੂੰ ਲਿਖਿਆ ਵੀ, ਤੁਸੀਂ ਪ੍ਰੋਗਰਾਮ ਨੂੰ ਸ਼ੇਅਰ ਵੀ ਕਰਦੇ ਹੋ ਔਰ ਤੁਸੀਂ ਬਿਲਕੁਲ ਠੀਕ ਕਿਹਾ। ਇਹਨਾਂ ਨੂੰ ਜੇ ਉਹਨਾਂ ਦੇ ਪਰਸਪੈਕਟਿਵ ਤੋਂ ਦੇਖੀਏ, ਜੇ ਉਹ ਇਵੇਂ ਨਾ ਹੁੰਦੇ ਤੇ ਅੱਜ ਤੱਕ ਤਮਿਲਨਾਡੂ 'ਚ ਜਿਵੇਂ ਉਹਨਾਂ ਨੇ ਆਪਣਾ ਅੱਡ ਸੱਭਿਅਤਾ, ਆਪਣੀ ਬੋਲੀ, ਆਪਣਾ ਕਲਚਰ, ਆਪਣੇ ਜੌਬਸ ਮਹਿਫੂਜ਼ ਰੱਖੇ ਹੋਏ ਨੇ, ਇਵੇਂ ਨਹੀਂ ਸੀ ਹੋਣਾ। ਸਾਨੂੰ ਵੀ ਪੰਜਾਬ ਦੇ ਵਿੱਚ ਸੂਨਰ ਔਰ ਲੇਟਰ ਇਹੀ ਅਪਰੋਚ ਰੱਖਣੀ ਪੈਗੀ ਕਿ ਆਪਣੇ ਲੋਕ ਆਪਣਿਆਂ ਨੂੰ ਕਾਰੋਬਾਰ ਦੇਣ, ਦੂਸਰਿਆਂ ਨੂੰ ਜਿਸ ਤਰੀਕੇ ਨਾਲ ਪੰਜਾਬ ਦਾ ਆਬਾਦੀ ਦਾ ਤਵਾਜ਼ਨ ਬਦਲਿਆ ਜਾ ਰਿਹਾ, ਡੈਮੋਗ੍ਰਾਫੀ ਜਿਹਨੂੰ ਕਹਿੰਦੇ ਨੇ, ਇਹ ਰੁਝਾਨ ਬੜਾ ਖਤਰਨਾਕ ਹੈ ਔਰ ਉਹਨਾਂ ਨੇ ਇਸ ਤਰੀਕੇ ਦੇ ਨਾਲ ਆਪਣੇ ਸੱਭਿਆਚਾਰ ਔਰ ਆਪਣੇ ਹਿੱਤਾਂ ਦੀ ਸੁਰੱਖਿਆ ਕੀਤੀ ਹੈ। ਬਿਲਕੁਲ ਕਰੈਕਟਰ ਬਿਲਕੁਲ ਇਹੀ ਹੈ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਭਾਈ, ਔਰ ਇਸ ਵੇਲੇ ਜਿਵੇਂ ਅਸੀਂ IT ਸੈਕਟਰ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਉਹਦੇ 'ਚ ਤਾਂ ਸਾਊਥ ਇੰਡੀਅਨ ਹਾਵੀ ਨੇ, ਪਰ ਉਹਨਾਂ 'ਚ ਵੀ ਜਿਹੜਾ ਕਾਸਟ ਸਿਸਟਮ ਹੈ ਉਹ ਵਰਸਟ ਫਾਰਮ 'ਚ ਹੈ। ਅਜੇ ਇਧਰਲੇ ਨਾਰਥ ਦੇ ਵਿੱਚ ਤਾਂ ਵਿਚਕਾਰ ਕਸ਼ਤਰੀ ਤੇ ਵੈਸ਼ ਹੋਰ ਦੋ ਵਰਗ ਬੈਠੇ ਹੋਏ ਨੇ। ਸਾਊਥ ਦੇ ਵਿੱਚ ਤਮਿਲਨਾਡੂ ਤਾਂ ਜਾਂ ਬ੍ਰਾਹਮਣ ਹੈ ਜਾਂ ਸ਼ੂਦਰ ਹੈ, ਵਿਚਕਾਰਲੇ ਬਹੁਤੇ ਐਗਜ਼ਿਸਟ ਹੀ ਨਹੀਂ ਕਰਦੇ। ਪਰ ਇਸ ਗੱਲ ਨੂੰ ਉਹਨਾਂ ਦੇ ਪੈਰੀਹਾਰ ਨੇ ਸਮਝਿਆ, ਕਰੁਣਾਨਿਧੀ ਨੇ ਸਮਝਿਆ, ਹੁਣ ਉਹਦਾ ਮੁੰਡਾ ਸਟਾਲਿਨ ਹੈ, ਜਾਂ ਜਿਵੇਂ ਅਸੀਂ ਕਮਲ ਹੁਸੈਨ ਦੀ ਗੱਲ ਕੀਤੀ ਸੀ ਮਦਰ ਲੈਂਗੁਏਜ ਡੇ ਦੇ ਉੱਤੇ। ਸੋ ਉਹਨਾਂ ਨੇ ਆਪਣੇ ਆਪ ਨੂੰ ਮਹਿਫੂਜ਼ ਕੀਤਾ ਹੋਇਆ, ਉੱਥੇ ਨਾ ਹਿੰਦੀ ਨੂੰ ਵੜਨ ਦਿੱਤਾ, ਨਾ ਨਾਰਥ ਵਾਲਿਆਂ ਨੂੰ ਡੋਮੀਨੇਟ ਕਰਨ ਦਿੱਤਾ। ਸੋ ਸਾਨੂੰ ਉਹਨਾਂ ਤੋਂ ਇਹ ਗੱਲ ਸਿੱਖਣੀ ਹੋਏਗੀ ਕਿ ਪੰਜਾਬ ਵਿੱਚ ਆਪਣੇ ਆਪ ਨੂੰ ਮਹਿਫੂਜ਼ ਕਰਨ ਦੇ ਲਈ ਸਾਨੂੰ ਜਿਹੜਾ ਇਸ ਕਿਸਮ ਦੇ ਕੁਛ ਨਾ ਕੁਛ ਮੇਸ਼ਰਸ ਲੈਣੇ ਪੈਣਗੇ। ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜਿਨ੍ਹਾਂ ਨੇ ਸਾਨੂੰ ਲਿਖਿਆ, ਅਸਲ ਦੇ ਵਿੱਚ ਅੱਜ ਉਹ ਮਿਲਣ ਦੇ ਲਈ ਵੀ ਆਏ ਔਰ ਕਿਸੇ ਕਾਰਨ ਕਰਕੇ ਮੈਂ ਮਿਲ ਨਹੀਂ ਸਕਿਆ, ਉਹਨਾਂ ਤੋਂ ਮਾਫੀ ਵੀ ਮੈਂ ਚਾਹੁੰਦਾ। ਉਹਨਾਂ ਨੇ ਲਿਖਿਆ, ਇਹ ਉਹਨਾਂ ਦੀ ਕੱਲ੍ਹ ਦੀ ਲਿਖਤ ਸੀ। ਗੁਰਫਤਿਹ ਬਹੁਤ ਸਤਿਕਾਰਯੋਗ ਡਾਕਟਰ ਸਾਹਿਬ, ਆਸ ਹੈ ਚੜ੍ਹਦੀ ਕਲਾ 'ਚ ਹੋਵੋਗੇ। ਮੇਰਾ ਖਿਆਲ ਹੈ ਮੈਂ ਜੇ ਤੁਹਾਨੂੰ ਦਿਆਂ ਤੁਸੀਂ ਪੜ੍ਹੋ ਤਾਂ ਮੈਂ ਇਸ ਤੇ ਕਮੈਂਟ ਕਰ ਸਕਦਾ। ਬਹੁਤ ਸੋਹਣੀ ਪੰਜਾਬੀ ਲਿਖੀ ਹੈ ਉਹਨਾਂ ਨੇ, ਟਾਈਪਡ। ਕਹਿੰਦੇ ਮੇਰੀ ਤੁਸ਼ ਦੀ ਅਨੁਸਾਰ ਖਾਲਸਾ ਏਡ ਵੱਲੋਂ ਹੋਰਨਾਂ ਮੁਲਕਾਂ ਵਿੱਚ ਵਰਤਾਏ ਜਾਂਦੇ ਗੁਰੂ ਕੇ ਲੰਗਰਾਂ ਤੇ ਬੇਲੋੜੇ ਵਿਵਾਦ ਨਹੀਂ ਖੜੇ ਕਰਨੇ ਚਾਹੀਦੇ। ਸਾਨੂੰ ਅੱਜ ਇਹਨਾਂ ਲੰਗਰਾਂ ਦੀ ਅਹਿਮੀਅਤ ਨਜ਼ਰੀ ਨਹੀਂ ਪੈਂਦੀ, ਪਰ ਭਵਿੱਖ ਵਿੱਚ ਇਹੋ ਜਿਹੇ ਮੁਲਕਾਂ ਦੇ ਲੋਕ ਅਤੇ ਸਰਕਾਰਾਂ ਸਾਡੀ ਆਜ਼ਾਦੀ ਅਤੇ ਆਜ਼ਾਦ ਮੁਲਕ ਲਈ ਸੁਹਿਰਦਤਾ ਨਾਲ ਖੜ ਸਕਦੇ ਹਨ। ਨਾ ਵੀ ਹੋਵੇ। ਹਾਂ, ਮੈਂ ਇਹਦੇ 'ਚ ਕਮੈਂਟ ਕਰਨਾ ਚਾਹੁੰਦਾ। ਇਹਨਾਂ ਨੇ ਬਿਲਕੁਲ ਠੀਕ ਕਿਹਾ। ਕੁਛ ਧਿਰਾਂ ਵੱਲੋਂ ਇਸ ਕਿਸਮ ਦਾ ਕਮੈਂਟ ਕਈ ਵਾਰ, ਹਾਲਾਂਕਿ ਜਦੋਂ ਕੋਈ ਇਹ ਕਹਿਣਾ ਚਾਹੁੰਦਾ ਹੈ ਕਿ ਭਾਈ ਬਾਹਰਲਿਆਂ ਦੀ ਮਦਦ ਦੀ ਥਾਂ ਆਪਣਿਆਂ ਵੱਲ ਦੇਖੋ, ਸੋ ਮੈਂ ਸਮਝਦਾ ਵੀ ਜੇ ਇਸੇ ਸਟੇਟਮੈਂਟ ਨੂੰ ਮੈਂ ਰੀਫਰੇਜ਼ ਕਰਨਾ ਹੋਏ ਤਾਂ ਮੈਂ ਇਹ ਕਹਾਂਗਾ ਕਿ ਵੀ ਬਾਹਰ ਵੀ ਤੁਸੀਂ ਚੰਗਾ ਕੰਮ ਕਰਦੇ ਹੋ। ਜਦੋਂ ਤੁਸੀਂ ਮੁਸੀਬਤ ਦੇ ਵੇਲੇ, ਉਹ ਅਰਥਕੁਏਕ ਹੇਤੀ ਦੇ ਵਿੱਚ ਸੀ, ਪਾਕਿਸਤਾਨ 'ਚ ਸੀ, ਜਾਂ ਹੁਣ ਟਰਕੀ ਹੈ ਜਾਂ ਯੂਕਰੇਨ ਹੈ, ਪਰ ਤੁਹਾਡਾ ਜ਼ਿਆਦਾ ਐਮਫੇਸਿਸ ਆਪਣੀ ਪੰਜਾਬ ਦੀ ਧਰਤੀ ਵੱਲ ਵੀ ਹੋਏ ਜਿੱਥੇ ਅਨਇੰਪਲੋਇਮੈਂਟ ਹੈ ਜਾਂ ਹੋਰ ਬੇਰੁਜ਼ਗਾਰੀ ਔਰ ਹੋਰ ਤਕਲੀਫਾਂ ਨੇ। ਪਰ ਜਦੋਂ ਕੋਈ ਵੀ ਇਹ ਇੱਕ ਪਾਸੜੇ ਕਹਿ ਕੇ ਜੀ ਇਹ ਬਾਹਰ ਵਾਲਾ ਤਾਂ ਕੁਛ ਨਹੀਂ, ਹੈ ਤਾਂ ਐਵੇਂ ਦੂਜਿਆਂ ਨੂੰ ਖਵਾਉਣ ਤੇ ਲੱਗੇ ਨੇ ਜੀ, ਇਹਦਾ ਕੋਈ ਨਹੀਂ।
ਕਿਉਂਕਿ ਇਹ ਬਿਲਕੁਲ ਠੀਕ ਕਿਹਾ ਬਾਜਵਾ ਸਾਹਿਬ ਨੇ, ਬਿਲਕੁਲ। ਇਹ ਤੁਹਾਡੀ ਸੌਫਟ ਪਾਵਰ ਹੈ। ਜੇ ਅੱਜ ਯੂਕਰੇਨ 'ਚ ਗੁੱਡਵਿਲ ਹੈ, ਕੋਵਿਡ ਦੇ ਚੱਲਦਿਆਂ ਜਿਵੇਂ ਸਿੱਖਾਂ ਨੇ ਦੁਨੀਆ ਭਰ ਦੇ ਵਿੱਚ ਮਦਦ ਕੀਤੀ, ਔਰ ਮੈਂ ਅਕਸਰ ਦੁਹਰਾਉਂਦਾ ਆਪਣੀਆਂ ਬਹੁਤ ਸਾਰੀਆਂ ਸਪੀਚਸ ਕਿ 5 ਮੁਲਕਾਂ ਦੇ ਹੈੱਡ ਆਫ ਸਟੇਟਸ ਨੇ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਸੋ ਇਹ ਤੁਹਾਡੀ ਗੁੱਡਵਿਲ ਲੌਂਗ ਟਰਮ ਇਨਵੈਸਟਮੈਂਟ ਹੈ ਓਵਰਆਲ ਮੁਲਕਾਂ ਦੇ ਵਿੱਚ ਜਾਂ ਹਿਊਮਨ ਸੁਸਾਇਟੀ। ਤੇ ਬਾਕੀ ਸਾਡੇ ਗੁਰੂ ਦਾ ਆਦੇਸ਼ ਵੀ ਹੈ, ਅਸੀਂ ਇਨਸਾਨੀਅਤ ਨੂੰ ਪਿਆਰ ਕਰਦੇ ਹਾਂ, ਪਰ ਜਿਹੜੀ ਸਪਿਰਿਟ ਕ੍ਰਿਟਿਸਾਈਜ਼ ਕਰਨ ਵਾਲਿਆਂ ਦੇ ਵੀ ਹੈ, ਉਹਨਾਂ ਦੀ ਹੈ ਤਾਂ ਇਹੀ ਹੈ ਕਿ ਭਾਈ ਪੰਜਾਬ 'ਚ ਵੀ ਵੱਧ ਤੋਂ ਵੱਧ ਜਿਹੜਾ ਕਰੋ, ਔਰ ਉਹ ਕਰਦੇ ਵੀ ਨੇ, ਔਰ ਇਸ ਦਾ ਇਹ ਅਸਰ ਹੋਇਆ ਵੀ ਜੇ ਨਹੀਂ ਵੀ ਘੱਟ ਵੀ ਕਰਦੇ ਹੋਣਗੇ ਉਹ ਕਰਨ ਲੱਗ ਗਏ ਨੇ। ਜੀ, ਨਾ ਵੀ ਹੋਵੇ ਇਸ ਨਾਲ ਸਮੂਹ ਕੌਮ ਦਾ ਸਨਮਾਨ ਅਤੇ ਪਛਾਣ ਸਮੂਹ ਸੰਸਾਰ ਵਿੱਚ ਜ਼ਰੂਰ ਵੱਧਦੇ ਫੁੱਲਦੇ ਹਨ। ਅੱਜ ਇੱਕ ਵਾਰ ਫਿਰ ਸੰਸਾਰ ਭਰ ਵਿੱਚ ਗੁਰੂ ਦੀ ਮੋਹਰ ਕੇਸਾਂ ਦਸਤਾਰਾਂ ਵਾਲੀ ਸਿੱਖ ਕੌਮ ਦੀ ਪਛਾਣ ਉਦਾਰਵਾਦੀ, ਸਰਬੱਤ ਦਾ ਭਲਾ ਚਾਹੁਣ ਅਤੇ ਕਰਨ ਵਾਲਿਆਂ ਵਜੋਂ ਜ਼ਰੂਰ ਉਭਰੀ ਹੈ। ਦੂਜੀ ਗੱਲ, ਖਾਲਸਾ ਏਡ ਨੂੰ ਮਾਇਕ ਸਹਾਇਤਾ ਸਿਰਫ ਸਿੱਖ ਹੀ ਨਹੀਂ ਕਰਦੇ, ਸਗੋਂ ਗੈਰ ਸਿੱਖ ਵੀ ਫੰਡਿੰਗ ਕਰਦੇ ਹਨ। ਹਾਂ, ਇਸ ਗੱਲ ਨਾਲ ਸਹਿਮਤ ਅਵਸ਼ ਹਾਂ ਕਿ ਇਹਨਾਂ ਸਿੱਖ ਸੰਸਥਾਵਾਂ ਨੂੰ ਸਿੱਖਾਂ, ਸਿੱਖ ਯੋਧਿਆਂ ਅਤੇ ਉਹਨਾਂ ਦੇ ਪਰਿਵਾਰਾਂ ਅਤੇ ਪੰਜਾਬ ਦੀ ਭਲਾਈ ਪਹਿਲ ਦੇ ਆਧਾਰ ਤੇ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਹਨਾਂ ਨੇ ਬਿਲਕੁਲ ਠੀਕ ਕਿਹਾ, ਕਿਉਂਕਿ ਇਹ ਕ੍ਰਿਟਿਸਿਜ਼ਮ ਖਾਲਸਾ ਏਡ ਤੇ ਹੋਇਆ ਸੀ ਜੀ, ਤੁਸੀਂ ਸਿੱਖਾਂ ਦਾ ਪੈਸਾ ਲੈਂਦੇ ਹੋ ਔਰ ਤੁਸੀਂ ਬਾਕੀ ਥਾਵਾਂ ਤੇ ਖਰਚ ਕਰ ਰਹੇ ਹੋ, ਪੰਜਾਬ 'ਚ ਨਹੀਂ। ਉਹਦੀ ਉਹਨਾਂ ਨੇ ਐਕਸਪਲੇਨੇਸ਼ਨ 'ਚ ਵੀ ਕਿਹਾ ਸੀ ਕਿ ਭਾਈ ਅਸੀਂ ਪੰਜਾਬ 'ਚ ਵੀ ਸਾਡੇ ਪ੍ਰੋਜੈਕਟ ਨੇ, ਪਰ ਸਾਡੀ ਡੋਨੇਸ਼ਨ ਦਾ ਇੱਕ ਵੱਡਾ ਹਿੱਸਾ ਹੁਣ ਨੌਨ ਸਿੱਖਾਂ ਵੱਲੋਂ ਵੀ ਆਉਂਦਾ ਹੈ। ਜ਼ਾਹਰ ਹੈ ਕਿ ਕੁਝ ਜਿਹੜੀਆਂ ਅਦਰਵਾਈਜ਼ ਹਿਊਮੈਨਿਟੇਰੀਅਨ ਰਿਲੀਫ ਲਈ ਡੋਨੇਟ ਕਰਨ ਵਾਲੀਆਂ ਇੰਗਲੈਂਡ ਦੀਆਂ ਦੂਸਰੀਆਂ ਆਰਗੇਨਾਈਜੇਸ਼ਨਸ ਨੇ, ਉਹ ਵੀ ਡੋਨੇਟ ਕਰਦੇ ਨੇ। ਸੋ ਉਸ ਗੱਲ ਨੂੰ ਉਹਨਾਂ ਨੇ ਹਾਈਲਾਈਟ ਕੀਤਾ। ਜੀ, ਹਕੀਕਤ ਇਹ ਵੀ ਹੈ ਕਿ ਅਰਬਾਂ ਰੁਪਏ ਦੇ ਬਜਟ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸਿੱਖਾਂ ਦੀ ਸੰਸਥਾ ਨੇ ਹੀ ਇੱਕ ਪਰਿਵਾਰ ਦੀ ਅਧੀਨਤਾ ਮੰਨ ਸਿੱਖਾਂ ਨੂੰ ਹੀ ਅੱਖੋਂ ਪਰੋਲੇ ਕਰ ਦਿੱਤਾ ਹੋਇਆ ਹੈ। ਸੋ ਵੀਰ ਅੰਮ੍ਰਿਤਪਾਲ ਸਿੰਘ ਵਾਰ-ਵਾਰ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਹਵਾ ਦੇ ਕੇ ਅਣਭੋਲ ਹੀ ਦੁਸ਼ਮਣ ਦੇ ਹੱਕ ਵਿੱਚ ਭੁਗਤ ਜਾਂਦਾ ਹੈ। ਬਾਦਲ ਕੇ ਅਤੇ ਸਾਧ ਸ਼ੁਰੂ ਉਹਨਾਂ ਦਾ ਆਇਆ, ਪਰ ਹੁਣ ਮੈਂ ਨਹੀਂ ਦੇਖਿਆ ਹੈ ਕੋਈ ਵੀ, ਔਰ ਮੈਂ ਸਮਝਦਾ ਵੀ ਇਹ ਠੀਕ ਹੈ ਕਿ ਸਾਨੂੰ ਜਿਹੜੀਆਂ ਆਪਣੇ ਕੰਮ ਕਰਨ ਵਾਲੇ ਨੇ ਉਹਨਾਂ ਨਾਲ ਅਸੀਂ ਪ੍ਰਾਈਵੇਟ ਵੀ ਕਮਿਊਨੀਕੇਟ ਕਰ ਸਕਦੇ ਹਾਂ ਜੇ ਸਾਨੂੰ ਕੋਈ ਕਮਜ਼ੋਰੀ ਲੱਗਦੀ ਹੈ। ਕਿਸੇ ਦੇ ਖਿਲਾਫ ਵੀ ਪਬਲਿਕ 'ਚ ਜਾਣਾ, ਉਹ ਭਾਵੇਂ ਇੱਥੋਂ ਵਾਲੇ ਉੱਥੋਂ ਕੰਮ ਕਰਨ ਵਾਲਿਆਂ ਦੇ ਖਿਲਾਫ ਜਾਣ, ਇਹ ਸਾਡੇ ਹਿੱਤ 'ਚ ਨਹੀਂ ਹੈ। ਬਾਦਲ ਕੇ ਅਤੇ ਸਾਧ ਲਾਣਾ ਮਾਫੀਆ ਤੋਂ ਬਚ ਕੇ ਚੱਲਣ ਦੀ ਲੋੜ ਹੈ। ਸੋ ਯਾਦ ਰਹੇ, ਸੁੰਦਰਤਾ ਅਤੇ ਨਵੀਨਕਰਨ ਦੇ ਨਾਮ ਹੇਠ ਗੁਰਦੁਆਰਿਆਂ ਦੀਆਂ ਸਦੀਆਂ ਪੁਰਾਣੀਆਂ ਇਤਿਹਾਸਕ ਇਮਾਰਤਾਂ ਨੂੰ ਸੰਗਮਰਮਰ ਹੇਠ ਦੱਬ ਸਾਧ ਲਾਣੇ ਨੇ ਸਾਡਾ ਗੁਰੂ ਕਾਲ ਦਾ ਖੁਰਾ ਖੋਜ ਮਿਟਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਸੋ ਵੀਰ ਅੰਮ੍ਰਿਤਪਾਲ ਸਿੰਘ ਨੂੰ ਇਸ ਸਾਧ ਯੂਨੀਅਨ ਤੋਂ ਇੱਕ ਦੂਰੀ ਬਣਾ ਕੇ ਚੱਲਣ ਦੀ ਲੋੜ ਹੈ। ਸਾਹਮਣੇ ਤੌਰ ਤੇ ਆਪਣਾ ਮੁੱਖ ਟੀਚਾ ਨੌਜਵਾਨੀ ਨੂੰ ਗੁਰੂ ਵਾਲੇ ਬਣਾ ਪੰਜਾਬ ਦੀ ਹਿੰਦੁਸਤਾਨ ਦੀ ਗੁਲਾਮੀ ਤੋਂ ਆਜ਼ਾਦੀ ਲਈ ਪ੍ਰੇਰਨਾ ਦੇਣਾ ਨਿਰਧਾਰਿਤ ਕਰਨਾ ਚਾਹੀਦਾ ਹੈ, ਪਰ ਨਾਲ ਦੀ ਨਾਲ ਗੁੱਝੇ ਰੂਪ ਵਿੱਚ ਕੌਮ ਦੇ ਬੁੱਧੀਜੀਵੀਆਂ ਨਾਲ ਰਲ ਕੇ ਆਜ਼ਾਦੀ ਦੇ ਪਦ ਵਿੱਚ ਸਰਗਰਮ ਆਪਣੀ ਸਿਆਣਪ ਦਾ ਯੋਗਦਾਨ ਪਾਉਣਾ ਚਾਹੀਦਾ ਹੈ। ਸੋ ਜ਼ਰੂਰੀ ਨਹੀਂ ਹਰ ਕੰਮ ਦੁਨੀਆ ਨੂੰ ਦੱਸ ਕੇ ਕੀਤਾ ਜਾਏ, ਦੁਸ਼ਮਣ ਤੋਂ ਵੀ ਕੁਝ ਸਿੱਖਣਾ ਚਾਹੀਦਾ ਹੈ। ਸੋ ਸਾਮ ਦਾਮ ਦੰਡ ਭੇਦ ਦੀ ਨੀਤੀ ਗੋਰਿਆਂ ਵੀ ਬ੍ਰਾਹਮਣ ਤੋਂ ਹੀ ਸਿੱਖੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਅਤੇ ਸਮੂਹ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ। ਸਤਿਕਾਰ ਸਾਹਿਬ। ਹਾਂ, ਨਹੀਂ, ਉਹਨਾਂ ਨੇ ਬਿਲਕੁਲ ਠੀਕ ਕਿਹਾ। ਦੋ ਨੁਕਤੇ ਜਿਹੜੇ ਅਖੀਰ ਚੋਂ, ਇੱਕ ਤਾਂ ਸ਼੍ਰੋਮਣੀ ਕਮੇਟੀ ਦੀ ਬਿਲਕੁਲ ਫੇਲਿਅਰ, ਉਸ ਦੇ ਉੱਤੇ ਅਸੀਂ ਲਗਾਤਾਰ ਗੱਲ ਕਰਦੇ ਹਾਂ, ਉਹਦਾ ਵਕਤ ਵੀ ਨਹੀਂ ਜ਼ਾਇਆ ਕਰਨਾ ਚਾਹੀਦਾ। ਉਹਨਾਂ ਨੇ ਇੱਕ ਵੱਡਾ ਵੈਕਿਊਮ ਪੈਦਾ ਕੀਤਾ, ਔਰ ਇਹ ਵੀ ਇੱਕ ਸਾਡੀ ਜਿੱਥੇ ਤਰਾਸਦੀ ਹੈ ਕਿ ਭਾਈ 1000 ਕਰੋੜ ਤੋਂ ਜ਼ਿਆਦਾ ਬਜਟ ਵਾਲੀ ਕਮੇਟੀ, ਉਹਨਾਂ ਦੇ ਲਈ ਉਹਨਾਂ ਨੇ ਕੋਈ ਸਿੱਖਾਂ ਲਈ ਕਿਸੇ ਵੀ ਲੈਵਲ ਦੇ ਉੱਤੇ ਧਾਰਮਿਕ ਜਾਂ ਸਮਾਜਿਕ ਜਾਂ ਆਰਥਿਕ ਜਾਂ ਸਿਆਸੀ ਕੋਈ ਮੌਕੇ ਵੀ ਪੈਦਾ ਨਹੀਂ ਕੀਤੇ। ਦੂਸਰੇ ਪਾਸੇ ਜਿਵੇਂ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਹਵਾਲੇ ਨਾਲ ਕਿਹਾ ਕਿ ਭਾਈ ਫੋਕਸ ਜਿਹੜਾ ਉਹ ਇਹੀ ਹੋਏ ਕਿ ਭਾਈ ਨਸ਼ਿਆਂ ਤੋਂ ਛਡਾਉਣਾ, ਗੁਰੂ ਵਾਲੇ ਬਣਾਉਣਾ। ਪਰ ਜਿਹੜੀ ਜਦੋਂ ਤੁਸੀਂ ਸਟ੍ਰੈਟਜੀ ਬਣਾਉਂਦੇ ਹੋ, ਵਿਉਂਤਬੰਦੀ ਕਰਦੇ ਹੋ ਕਿ ਕਿਸ ਉਦਮ ਤੇ ਰਾਜ ਮਿਲੇ, ਉਹਦੇ ਲਈ ਤੁਹਾਨੂੰ ਕੌਮ ਦੇ ਦੂਸਰੇ ਵਰਗਾਂ ਦੇ ਨਾਲ ਵੀ, ਔਰ ਅਸੀਂ ਸ਼ੁਰੂ 'ਚ ਸੁਜੈਸਟ ਕੀਤਾ ਸੀ, ਪਰ ਹਰ ਇੱਕ ਦਾ ਇੱਕ ਆਪਣਾ ਕੰਮ ਕਰਨ ਦਾ ਢੰਗ ਹੈ ਕਿ ਭਾਈ ਜੇ ਇੱਕ ਅੱਧੀ ਜਿਹੜੀ ਕੋਈ ਐਡਵਾਈਜ਼ਰੀ ਕੌਂਸਲ ਜਾਂ ਦੂਸਰੇ ਜਿਹਦੇ 'ਚ ਅੱਡ-ਅੱਡ ਖਿੱਤਿਆਂ ਦੇ ਵਕੀਲ ਵੀ ਹੋਣ, ਡਾਕਟਰ ਵੀ, ਇੰਜੀਨੀਅਰ ਵੀ, ਧਾਰਮਿਕ ਸ਼ਖਸੀਅਤਾਂ ਵੀ, ਕਲਾਕਾਰ ਵੀ, ਆਰਟਿਸਟ ਵੀ, ਕਿ ਉਹਨਾਂ ਨੂੰ ਤੁਸੀਂ ਅੱਡ-ਅੱਡ ਸ਼ੋਬਿਆਂ ਦੇ ਵਿੱਚ, ਕਿਉਂਕਿ ਜਦੋਂ ਤੁਸੀਂ ਕੋਈ ਤਬਦੀਲੀ ਵੱਲ ਤੁਰ ਰਹੇ ਹੁੰਦੇ ਹੋ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਇੱਕ ਹੋਪ ਬਣ ਕੇ ਉੱਭਰੇ ਨੇ। ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਜਿਵੇਂ ਇੱਕ ਮਿਕਨਾਤੀਸੀ ਖਿੱਚ
ਉਹਨਾਂ ਵੱਲ ਖਿੱਚੀ ਜਾਂਦੀ ਹੈ। ਔਰ ਇਹੀ ਕਾਰਨ ਹੈ ਕਿ ਈਵਨ ਜਦੋਂ ਉਹਨਾਂ ਨੇ ਇੱਥੋਂ ਆਪਣੇ ਪਿੰਡ ਜੱਲੂਪੁਰ ਖੇਰਾ ਤੋਂ ਅਜਨਾਲਾ ਥਾਣੇ ਤੱਕ ਮਾਰਚ ਦਾ ਕੀਤਾ, ਇੱਕਦਮ ਕੁਝ ਘੰਟਿਆਂ ਦੇ ਨੋਟਿਸ ਤੇ ਹਜ਼ਾਰਾਂ ਨੌਜਵਾਨ ਆਏ। ਲੇਕਿਨ ਇਹ ਜਿਹੜੀ ਪੋਪੂਲੈਰਿਟੀ ਔਰ ਜਿਹੜਾ ਤੁਹਾਡਾ ਪ੍ਰਭਾਵ ਹੁੰਦਾ ਹੈ, ਇਹ ਹਮੇਸ਼ਾ ਨਹੀਂ ਬਣਿਆ ਰਹਿੰਦਾ ਹੈ। ਏਜੰਸੀਆਂ ਆਪਣਾ ਕੰਮ ਕਰਦੀਆਂ ਨੇ, ਨੈਗੇਟਿਵਿਟੀ ਵੀ ਵਿੱਚ ਚੱਲ ਰਹੀ ਹੈ, ਸਵਾਲ ਵੀ ਚੁੱਕੇ ਜਾਂਦੇ ਨੇ। ਹਾਂ, ਜੇ ਤੁਸੀਂ ਇੱਕ ਸਟ੍ਰੈਟੇਜਾਈਜ਼ ਕਰਕੇ, ਔਰ ਸਿਆਣੇ ਲੋਕ ਇੱਥੇ ਪ੍ਰੈਜ਼ੀਡੈਂਟ ਜਿਹੜੇ ਖੁਦ ਸਾਰੀ ਪ੍ਰੋਸੈਸ ਚੋਂ ਨਿਕਲ ਕੇ ਆਉਂਦੇ ਨੇ, ਬਣਦੇ ਨੇ, ਲੇਕਿਨ ਉਹ ਆਪਣੇ ਨਾਲੋਂ ਜ਼ਿਆਦਾ ਸਿਆਣੇ ਨੂੰ ਜਿਹੜਾ ਉਹ ਆਪਣੀ ਕੈਬਨਿਟ 'ਚ ਰੱਖਦੇ ਨੇ ਜਾਂ ਆਪਣੇ ਉਹ ਸਲਾਹਕਾਰ ਦੇ ਤੌਰ ਤੇ। ਉਹਨਾਂ 'ਚ ਅਮਰੀਕਾ 'ਚ ਤਾਂ ਇਹ ਵੀ ਨਹੀਂ ਹੁੰਦਾ ਵੀ ਉਹ ਵੀ ਇਲੈਕਟ ਹੋਣ, ਕੋਈ ਸੈਕਟਰੀ ਆਫ ਸਟੇਟ ਹੈ, ਸੈਕਟਰੀ ਆਫ ਡਿਫੈਂਸ ਹੈ, ਉਹ ਸਾਰੇ 'ਚੋਂ। ਔਰ ਇਹੀ ਨਹੀਂ, ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਆਊਟ ਆਫ ਦਾ ਬਲੂ, ਹੁਣ ਜਿਵੇਂ ਅੱਜ ਦੀਆਂ ਖਬਰਾਂ ਹੀ ਮੇਨ ਇਹ ਨੇ ਕਿ ਵਰਲਡ ਬੈਂਕ ਨੂੰ ਹੈਡ ਕਰਨ ਲਈ ਉਹਨਾਂ ਨੇ ਇੱਕ ਸਿੱਖ ਕਾਰੋਬਾਰੀ ਜਿਹਨੇ ਆਲਰੇਡੀ ਹੋਰ ਥਾਵਾਂ ਦੇ ਉੱਤੇ ਵੀ ਆਪਣਾ ਸਿੱਕਾ ਜਮਾਇਆ, ਉਸ ਨੂੰ ਜਿਹੜਾ ਬੱਗਾ ਜਾਂ ਕੀ ਨਾਂ ਹੈ, ਮੈਂ ਪੈਨ ਡਾਊਨ ਨਹੀਂ ਕੀਤਾ, ਬਟ ਇਟਸ ਅ ਬਿਗ ਨਿਊਜ਼ ਟੁਡੇ ਕਿ ਵੀ ਅਮਰੀਕਾ ਦੇ ਫਾਈਨੈਂਸਿਸ ਨੂੰ ਹੈਡ ਕਰੇਗਾ। ਹੁਣ ਇਹ ਨਹੀਂ ਹੈ ਵੀ ਅਮਰੀਕਾ ਹੀ ਦੂਸਰੇ ਲੋਕ ਨੇ, ਪਰ ਕੁਛ ਤਾਂ ਟੈਲੈਂਟ ਜਿਹੜਾ ਉਸ ਨੂੰ ਦੇਖਿਆ ਜਾਂਦਾ। ਸੋ ਮੈਂ ਸਮਝਦਾ ਵੀ ਜਿਹੜਾ ਕੋਈ ਸਾਡੇ ਨਾਲ ਨਾ ਵੀ ਸਹਿਮਤ ਹੁੰਦਾ ਹੋਏ, ਸਾਨੂੰ ਉਹਨਾਂ ਨੂੰ ਆਪਣੇ ਸਲਾਹਕਾਰ ਦਾਇਰੇ 'ਚ ਜ਼ਰੂਰ ਰੱਖਣਾ ਚਾਹੀਦਾ, ਕਿਉਂਕਿ ਲੜਾਈ ਸਾਡੀ ਬਹੁਤ ਖਤਰਨਾਕ ਐਨਮੀ ਦੇ ਨਾਲ, ਸਾਮ ਦਾਮ ਦੰਡ ਭੇਦ, ਜਿਵੇਂ ਬਾਜਵਾ ਸਾਹਿਬ ਨੇ ਕਿਹਾ ਵੀ ਅੰਗਰੇਜ਼ਾਂ ਨੇ ਇਹਨਾਂ ਤੋਂ ਲਿਆ ਸੀ, ਔਰ ਉਹਨਾਂ ਦੇ ਲਈ ਬਹੁਤ ਕੁਝ ਜਿਹੜਾ ਨੈਗੇਟਿਵ ਕ੍ਰੀਏਟ ਕਰਨਾ ਉਹ ਕੋਈ ਉਹਨਾਂ ਦਾ ਖੱਬੇ ਹੱਥ ਦਾ ਕੰਮ ਹੈ, ਜਿਹੜਾ ਉਹ ਕਰ ਵੀ ਰਹੇ ਨੇ। ਔਰ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਕਰੈਕਟਰ ਅਸੈਸੀਨੇਸ਼ਨ ਔਰ ਇਸ ਕਿਸਮ ਦੇ ਦੇਖਾਂਗੇ, ਜਿਹਦੇ ਥੱਲੇ ਹਰ ਇੱਕ ਦੇ ਉੱਤੇ ਹੀ ਸਵਾਲ ਚੁੱਕੀ ਜਾਓ, ਫਿਰ ਇੱਕ ਸਟੇਜ ਆ ਜਾਂਦੀ ਹੈ ਆਮ ਲੋਕਾਂ ਦਾ ਜੀ ਕਿਹਦੇ ਮਗਰ ਲੱਗੀ ਹੈ ਜੀ, ਉਹਨੂੰ ਦੇਖਿਆ ਸੀ ਉਹ ਵੀ ਐਵੇਂ ਨਿਕਲਿਆ ਜੀ, ਉਹਨੂੰ ਦੇਖਿਆ ਸੀ ਉਹ ਵੀ ਉਵੇਂ ਨਿਕਲਿਆ ਜੀ। ਸੋ ਉਹ ਚਾਹੁੰਦੇ ਨੇ ਕਿ ਵੀ ਅਸੀਂ ਇਸ ਦਲਦਲ ਦੇ ਵਿੱਚ ਫਸੀਏ। ਬਾਜਵਾ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।